ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 11 ਫਰਵਰੀ 2014 29 ਮਾਘ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਕੋਈ ਅਹਿਮ ਮੁੱਦਾ ਸਾਂਝਾ ਕਰਨਾ ਚਾਹੁੰਦੇ ਹੋ? ਹਾਂਜੀ, ਬੇਸ਼ੱਕ ਕੱਲ ਅਸੀਂ ਆਪਣੇ ਨਿਊਜ਼ ਸੈਕਸ਼ਨ ਦੇ ਵਿੱਚ ਇਸ ਪਾਰਟ ਨੂੰ ਟੱਚ ਕੀਤਾ ਸੀ, ਪਰ ਮੈਂ ਸਮਝਦਾ ਹਾਂ ਵੀ ਵਿਸ਼ਾ ਇੰਨਾ ਅਹਿਮ ਹੈ ਔਰ ਜਿਸ ਤਰ੍ਹਾਂ ਇੰਗਲੈਂਡ ਦੀ ਸਰਕਾਰ ਦੇ ਘੱਲੂਘਾਰੇ ਵਿੱਚ ਸ਼ਮੂਲੀਅਤ ਬਾਰੇ ਇੰਕਸ਼ਾਫ ਹੋਣ ਤੋਂ ਬਾਅਦ ਸਿੱਖਾਂ ਨੇ ਮਹਿਸੂਸ ਕੀਤਾ ਹੈ। ਬੇਸ਼ੱਕ ਅੱਜ ਉਸ ਖਬਰ ਨੂੰ ਉਸ ਪ੍ਰੋਮੀਨੈਂਸ ਦੇ ਨਾਲ ਸਾਡੇ ਬਹੁਤ ਸਾਰੇ ਵੀਰ ਭੈਣਾਂ ਜਾਂ ਮੁਸਲਮਾਨ ਭਾਈਚਾਰੇ ਜਾਂ ਈਸਾਈ ਭਾਈਚਾਰੇ ਵਾਲੇ ਲੋਕ ਨਾ ਦੇਖ ਰਹੇ ਹੋਣ ਜੀ, ਪਰ ਮੈਨੂੰ ਇਹ ਬਹੁਤ ਵੱਡੀ ਜਿਹੜੀ ਹੈ ਉਹ ਲੈਟ ਡਾਊਨ ਲੱਗਦਾ ਹੈ। ਸਿਰਫ ਘੱਟ ਗਿਣਤੀਆਂ ਦੇ ਕੰਟੈਕਸਟ ਹੀ ਨਹੀਂ, ਦੁਨੀਆ ਭਰ ਦੇ ਵਿੱਚ ਹਿਊਮਨ ਰਾਈਟਸ ਦੇ ਮੁੱਦੇ ਦੇ ਚੈਂਪੀਅਨ ਅਮਰੀਕਾ ਨੇ ਜੀ ਜਿਸ ਤਰੀਕੇ ਨਾਲ ਯੂ ਟਰਨ ਮਾਰਿਆ, ਜਿਵੇਂ ਕੱਲ ਇਹ ਖਬਰ ਸਾਹਮਣੇ ਆਈ ਕਿ ਕਿਵੇਂ ਅਮਰੀਕਨ ਗਵਰਨਮੈਂਟ ਲਗਾਤਾਰਤਾ ਦੇ ਨਾਲ ਫੋਰਨ ਮਿਨਿਸਟਰੀ ਜਿਹੜੀ ਭਾਰਤ ਦੀ ਉਹਦੇ ਨਾਲ ਸੰਪਰਕ ਕਰ ਰਹੀ ਸੀ ਜੀ ਕਿ ਸਾਨੂੰ ਜਿਹੜਾ ਨਰਿੰਦਰ ਮੋਦੀ ਦੇ ਨਾਲ ਮੀਟਿੰਗ ਅਰੇਂਜ ਕਰਾਓ ਜੀ, ਕਿਉਂਕਿ ਇਹ ਵੀ ਡਿਪਲੋਮੈਟਿਕ ਨਾਰਮਸ ਦੇ ਮੁਤਾਬਕ ਹੈ ਕਿ ਜਦੋਂ ਵੀ ਕਿਸੇ ਇੰਟਰਨਲ ਲੈਵਲ ਦੇ ਉੱਤੇ ਐਮਬੈਸਡਰ ਨੇ ਕਿਸੇ ਨੂੰ ਮਿਲਣਾ ਹੈ, ਖਾਸ ਤੌਰ ਤੇ ਚੀਫ ਮਿਨਿਸਟਰ ਜਿਹੜੇ ਇਲੈਕਟਿਡ ਰਿਪਰੈਜ਼ੈਂਟੇਟਿਵ ਨੇ ਜੀ, ਤੇ ਉਹਦੇ ਲਈ ਫੋਰਨ ਮਿਨਿਸਟਰੀ ਦੀ ਪਰਮਿਸ਼ਨ ਚਾਹੀਦੀ ਹੁੰਦੀ ਹੈ। ਸੋ ਆਉਣ ਵਾਲੇ ਦਿਨਾਂ 'ਚ ਉਹਨਾਂ ਨੇ ਨੈਂਸੀ ਪੋਵੈਲ ਜਿਹੜੀ ਅਮਰੀਕਾ ਦੀ ਐਮਬੈਸਡਰ ਹੈ ਉਹਦੀ ਮੀਟਿੰਗ ਗਾਂਧੀ ਨਗਰ ਗੁਜਰਾਤ ਦੀ ਰਾਜਧਾਨੀ ਹੈ ਜੀ ਉਸ ਦੇ ਵਿੱਚ ਅਰੇਂਜ ਕੀਤੀ ਹੈ 15 ਜਾਂ 16 ਨੂੰ। ਹੁਣ ਇਹ ਇੱਕ ਐਸੀ ਖਬਰ ਹੈ ਜਿਸ ਦੀ ਜਦੋਂ ਮੈਂ ਕਿਹਾ ਕਿ ਵੀ ਇਹਦੀ ਅਹਿਮੀਅਤ ਦਾ ਸਾਨੂੰ ਅਹਿਸਾਸ ਬਾਅਦ 'ਚ ਜਾ ਕੇ ਹੋਏਗਾ ਜੀ ਕਿ ਇੱਕ ਪਾਸੇ ਅਮਰੀਕਾ ਨੇ 2002 ਦੇ ਮੁਸਲਮਾਨਾਂ ਦੇ ਗੁਜਰਾਤ ਦੇ ਵਿੱਚ ਕਤਲੇਆਮ ਤੋਂ ਬਾਅਦ ਜਿਹੜਾ ਕਿ ਨਰਿੰਦਰ ਮੋਦੀ ਦੀ ਅਗਵਾਈ ਥੱਲੇ ਹੋਇਆ ਜੀ, ਇਹ ਉਹਨਾਂ ਨੇ ਲਗਾਤਾਰਤਾ ਨਾਲ ਕਿਹਾ ਕਿ ਨਰਿੰਦਰ ਮੋਦੀ ਨੇ ਆਪਣੀ ਕਨਸਟੀਟਿਊਸ਼ਨਲ ਰਿਸਪੌਂਸਿਬਿਲਿਟੀ ਸੰਵਿਧਾਨਿਕ ਜ਼ਿੰਮੇਵਾਰੀ ਮੁੱਖ ਮੰਤਰੀ ਦੇ ਤੌਰ ਤੇ ਨਹੀਂ ਨਿਭਾਈ। ਇਸ ਲਈ 2005 ਜਦੋਂ ਮੋਦੀ ਨੇ ਅਮਰੀਕਾ ਆਉਣ ਦੇ ਲਈ ਵੀਜ਼ੇ ਲਈ ਅਪਲਾਈ ਕੀਤਾ ਤੇ ਅਮਰੀਕਾ ਨੇ ਉਹਨੂੰ ਡਿਨਾਈ ਕਰ ਦਿੱਤਾ ਜੀ, ਔਰ ਲਗਾਤਾਰਤਾ ਨਾਲ ਪਿਛਲੇ 13 ਸਾਲ ਤੋਂ ਅਮਰੀਕਾ ਦੀ ਇਹ ਪੋਜੀਸ਼ਨ ਰਹੀ। ਔਰ ਇਸ ਗੱਲ ਦੇ ਸਬੂਤ ਨੇ ਅਮਰੀਕਾ ਦਾ ਸਟੇਟ ਡਿਪਾਰਟਮੈਂਟ ਜਿਹਨੂੰ ਵਿਦੇਸ਼ ਮੰਤਰਾਲਾ ਕਿਹਾ ਜਾਂਦਾ ਹੈ, ਉਹ ਹਰ ਸਾਲ ਕੰਟਰੀ ਰਿਪੋਰਟ ਜਾਰੀ ਕਰਦਾ ਹੈ ਔਰ ਉਸ ਕੰਟਰੀ ਰਿਪੋਰਟ 'ਚ ਲਗਾਤਾਰਤਾ ਨਾਲ ਹਰ ਸਾਲ ਗੁਜਰਾਤ ਦੇ ਮੁਸਲਮਾਨਾਂ ਦੇ ਕਤਲੇਆਮ ਦੀ ਗੱਲ ਹੁੰਦੀ ਹੈ ਔਰ ਮੋਦੀ ਨੂੰ ਉਹਦੇ ਲਈ ਦੋਸ਼ੀ ਠਹਿਰਾਇਆ ਜਾਂਦਾ ਰਿਹਾ ਜੀ। ਇਸੇ ਤਰ੍ਹਾਂ ਜਿਹੜਾ US ਕਾਂਗਰਸ ਦੀ ਅਪਰੂਵਲ ਨਾਲ ਜਾਂ ਉਹਨਾਂ ਦੇ ਐਕਟ ਥੱਲੇ 1998 ਦੇ ਵਿੱਚ ਇੱਕ ਹੋਰ ਅਦਾਰਾ ਸਾਹਮਣੇ ਆਇਆ, ਉਹਨੂੰ US ਸਰਵ ਕਹਿੰਦੇ ਨੇ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜੀ। ਹੁਣ ਇਹ ਜਿਹੜਾ US ਸਰਫ ਹੈ ਇਹ ਵੀ ਦੁਨੀਆ ਭਰ ਦੇ ਵਿੱਚ ਕਿੱਥੇ ਧਾਰਮਿਕ ਆਜ਼ਾਦੀ ਕੁਚਲੀ ਜਾ ਰਹੀ ਹੈ ਇਹਨੂੰ ਮੋਨੀਟਰ ਕਰਦਾ ਜੀ, ਔਰ ਹਰ ਸਾਲ US ਸਰਫ ਵੀ ਆਪਣੇ ਤੌਰ ਤੇ ਕੰਟਰੀ ਰਿਪੋਰਟ ਜਾਰੀ ਕਰਦਾ ਹੈ ਜਿਹਦੇ ਵਿੱਚ ਕਿਸ ਦੇਸ਼ ਦੇ ਕਿਸ ਸੂਬੇ, ਜਿਵੇਂ ਭਾਰਤ ਹੈ, ਪੰਜਾਬ ਦੇ ਵਿੱਚ ਕੀ ਹੋਇਆ, ਗੁਜਰਾਤ 'ਚ ਕੀ ਹੋਇਆ, ਕਿਹੜਾ ਕੇਸ ਜਿਹੜਾ ਹੈ ਉਸ ਨੂੰ ਦਾ ਫੋਲੋ ਅਪ ਠੀਕ ਨਹੀਂ ਹੋਇਆ, ਇਹ ਪੂਰੀ ਡੀਟੇਲ ਵੇਰਵੇ ਦਿੰਦੇ ਨੇ। ਔਰ ਲਗਾਤਾਰਤਾ ਨਾਲ US ਸਰਫ ਜਿਹੜਾ ਹੈ ਉਹ ਨਰਿੰਦਰ ਮੋਦੀ ਨੂੰ ਦੋਸ਼ੀ ਗਰਦਾਨਦਿਆ ਰਿਹਾ ਔਰ ਇਸ ਕਾਰਨ ਕਰਕੇ ਉਹਨੂੰ ਈਵਨ ਜਿਹੜੀ ਉਹਨਾਂ ਦੀ ਹੁਣ ਚੀਫ ਹੈ US ਸਰਫ ਦੀ ਲੇਡੀ, ਜਦੋਂ ਅੱਜ ਤੋਂ ਕੁਝ ਮਹੀਨੇ ਪਹਿਲਾਂ ਇਹ ਡਿਬੇਟ ਚੱਲ ਰਹੀ ਸੀ ਕਿ ਕੁਝ ਨਿਊ ਜਰਸੀ ਦੇ 1-2 ਕਾਂਗਰਸਮੈਨ ਜਾਂ ਸ਼ਿਕਾਗੋ 'ਚ ਜਿਨ੍ਹਾਂ ਨੂੰ ਇਹ ਗੁਜਰਾਤੀ ਕਮਿਊਨਿਟੀ ਪੈਸਾ ਦਿੰਦੀ ਹੈ ਇਲੈਕਸ਼ਨਾਂ ਦੌਰਾਨ ਫੰਡ ਰੇਜ਼ਿੰਗ ਲਈ, ਉਹ ਇਹ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਨਰਿੰਦਰ ਮੋਦੀ ਨੂੰ ਵੀਜ਼ਾ ਦਿੱਤਾ ਜਾਏ ਅਮਰੀਕਾ ਦਾ ਜੀ, ਪਰ ਜਿਹੜਾ ਉਸ US ਸਰਫ ਦੀ ਚੀਫ ਨੇ ਕਿਹਾ ਸੀ ਕਿ ਨਹੀਂ, ਇਹ ਜਿਹੜਾ ਜਦੋਂ ਤੱਕ ਇਸ ਫੈਕਟ ਸਾਹਮਣੇ ਨਹੀਂ ਆਉਂਦੇ ਗੁਜਰਾਤ ਦੇ, ਇਹ ਹੱਕਦਾਰ ਨਹੀਂ ਹੈ ਵੀਜ਼ੇ ਦਾ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਹੁਣ ਕੰਪਲੀਟ ਯੂ ਟਰਨ ਮਾਰਿਆ ਹੈ ਕਿ ਅਮਰੀਕਾ ਦੀ ਐਮਬੈਸਡਰ ਜਿਹੜੀ ਹੈ ਨਰਿੰਦਰ ਮੋਦੀ ਨੂੰ ਮਿਲ ਰਹੀ ਹੈ। ਜੋ ਮੀਡੀਆ 'ਚ ਰਿਪੋਰਟਸ ਆਈਆਂ ਨੇ ਉਹਦੇ 'ਚ ਇਹ ਜਿਹੜਾ ਇਹਨਾਂ ਦਾ ਓਬਾਮਾ ਐਡਮਿਨਿਸਟ੍ਰੇਸ਼ਨ ਹੈ, ਇਹਦੇ ਇੰਟਰਨਲ ਸੋਰਸਿਸ ਇਹ ਕਹਿੰਦੇ ਨੇ ਕਿ ਜੀ ਇਹ ਜਿਹੜੇ ਪੋਲ ਸਰਵੇ ਆ ਰਹੇ ਨੇ, ਕਿਉਂਕਿ 2014 ਦੇ ਵਿੱਚ ਹੀ ਇਸ ਸਾਲ 'ਚ 2-3 ਮਹੀਨੇ ਬਾਅਦ ਪਾਰਲੀਮੈਂਟ ਦੀਆਂ ਚੋਣਾਂ ਹੋਣੀਆਂ ਨੇ ਜੀ, ਔਰ ਉਹਨਾਂ ਦੇ ਮੁਤਾਬਕ ਇਹ ਹੈ ਵੀ BJP ਸਿੰਗਲ ਲਾਰਜੈਸਟ ਪਾਰਟੀ ਦੇ ਤੌਰ ਤੇ ਉੱਭਰ ਰਹੀ ਹੈ ਪਾਰਲੀਮੈਂਟ 'ਚ ਔਰ ਕਿਉਂਕਿ ਉਹਨਾਂ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਐਲਾਨਿਆ ਹੋਇਆ
ਸੋ ਅਮਰੀਕਾ ਇਹ ਰਿਸਕ ਨਹੀਂ ਲੈਣਾ ਚਾਹੁੰਦਾ ਵੀ ਕੱਲ ਨੂੰ ਇਹ ਪ੍ਰਧਾਨ ਮੰਤਰੀ ਬਣੇ ਔਰ ਅਮਰੀਕਾ ਦੇ ਜਿਹੜੇ ਸਬੰਧ ਨੇ ਇੰਡੀਆ ਦੇ ਨਾਲ ਔਰ ਖਾਸ ਤੌਰ ਤੇ ਜਿਵੇਂ ਇਹਨਾਂ ਨੇ ਹਥਿਆਰ ਵੇਚਣੇ ਨੇ ਉਹ ਖਰਾਬ ਹੋਣ। ਦੂਸਰਾ ਕਾਰਨ ਕਿਉਂਕਿ ਆਲਰੇਡੀ ਆਸਟ੍ਰੇਲੀਆ ਔਰ ਯੂਰਪੀਅਨ ਯੂਨੀਅਨ, ਹੁਣ ਯੂਰਪੀਅਨ ਯੂਨੀਅਨ ਦੇ ਲਗਭਗ 2 ਦਰਜਨ ਤੋਂ ਜ਼ਿਆਦਾ ਦੇਸ਼ ਨੇ, ਉਹ ਪਹਿਲਾਂ ਹੀ ਗ੍ਰੀਨ ਸਿਗਨਲ ਦੇ ਚੁੱਕੇ ਨੇ ਕਿ ਉਹਨਾਂ ਨੂੰ ਮੋਦੀ ਦੇ ਨਾਲ ਬਿਜ਼ਨਸ ਕਰਨ 'ਚ ਜਾਂ ਮੋਦੀ ਨਾਲ ਡੀਲ ਕਰਨ 'ਚ ਕੋਈ ਪ੍ਰੋਬਲਮ ਨਹੀਂ ਜੀ। ਹੁਣ ਪੱਛਮੀ ਦੇਸ਼ ਹੋਣ, ਆਸਟ੍ਰੇਲੀਆ ਹੋਏ ਜਾਂ ਅਮਰੀਕਾ ਹੋਏ, ਇਹਨਾਂ ਨੇ ਤਾਂ ਆਪਣੇ ਵਪਾਰਕ ਹਿੱਤ ਪਾੜ ਲਏ। ਇਹਨਾਂ ਨੂੰ ਤਾਂ ਇਹ ਨਜ਼ਰ ਆਉਂਦਾ ਹੈ ਕਿ ਜੀ ਮੋਦੀ ਜੇ ਪ੍ਰਧਾਨ ਮੰਤਰੀ ਬਣਦਾ ਔਰ ਅਸੀਂ ਡੀਲ ਨਹੀਂ ਕਰਦੇ ਤੇ ਅਸੀਂ ਲੂਜ਼ਰ ਹੁੰਦੇ ਜੀ। ਹੁਣ ਤੁਸੀਂ ਇਸ ਨੂੰ ਘੱਟ ਗਿਣਤੀਆਂ ਦੇ ਕੰਟੈਕਸਟ ਦੇਖੋ ਕਿ ਜੇ ਹਜ਼ਾਰਾਂ ਮੁਸਲਮਾਨਾਂ ਦਾ ਘਾਣ ਕਰਕੇ, ਉਹਨਾਂ ਦੀ ਨਸਲਕੁਸ਼ੀ ਕਰਕੇ ਨਰਿੰਦਰ ਮੋਦੀ 4 ਵਾਰ ਗੁਜਰਾਤ ਦਾ ਮੁੱਖ ਮੰਤਰੀ ਬਣ ਸਕਦੇ ਜੀ, ਔਰ ਉਸੇ ਕਤਲੇਆਮ ਦੀ ਆਪਣੀ ਪੈਂਠ ਨੂੰ ਅੱਗੇ ਤੋਰਦੇ ਆ ਉਹ ਭਾਰਤ ਦੇ ਪ੍ਰਧਾਨ ਮੰਤਰੀ ਪਦ ਦੇ ਲਈ ਇੱਕ ਆਪਣੇ ਆਪ ਨੂੰ ਬੀਜੇਪੀ ਦਾ ਉਮੀਦਵਾਰ ਬਣਵਾ ਸਕਦਾ ਜੀ। ਔਰ ਇਹਦੇ ਬਾਵਜੂਦ ਕਿ ਉਹਨੇ ਇੱਕ ਵਾਰ ਫਾਰਮਲੀ ਮਾਫੀ ਵੀ ਨਹੀਂ ਮੰਗੀ ਹੈ। ਇੱਕ ਤਾਂ ਹੁੰਦਾ ਹੈ ਕਿ ਜੀ ਕੋਈ ਦੋਸ਼ੀ ਹੈ ਨਹੀਂ ਹੈ, ਉਹਨੇ ਕਦੇ ਵੀ ਇਸ ਦੇ ਲਈ ਉਹਨੂੰ ਕੋਈ ਨਹੀਂ ਹੈ, ਗਿਲਾ ਨਹੀਂ ਹੈ ਜੀ। ਔਰ ਇਸ ਸਭ ਦੇ ਬਾਵਜੂਦ ਅਮਰੀਕਾ ਔਰ ਵੈਸਟਰਨ ਵਰਲਡ ਜੇ ਇੱਕ ਉਸ ਬੰਦੇ ਨੂੰ, ਜਿਹਨੂੰ ਅਸੀਂ ਇਸ ਪ੍ਰੋਗਰਾਮ 'ਚ ਵੀ ਹਿਟਲਰ ਇਨ ਦਾ ਮੇਕਿੰਗ ਕਹਿੰਦੇ ਜੀ, ਔਰ ਮੈਂ ਆਪਣੀ ਇਸ ਹਫਤੇ ਦੀ ਲਿਖਤ ਦੇ ਵਿੱਚ ਵੀ ਜਿਹੜਾ ਅੱਜ ਆਰਟੀਕਲ ਇਸ ਤੇ ਲਿਖਿਆ ਉਸ ਦੇ ਵਿੱਚ ਮੈਂ ਇਹ ਗੱਲ ਕਹੀ ਹੈ ਕਿ ਜਿਸ ਤਰੀਕੇ ਨਾਲ ਜਦੋਂ ਨਾਜ਼ੀ ਪਾਰਟੀ 1920ਵਿਆਂ ਦੇ ਅਖੀਰ 'ਚ ਜਰਮਨੀ 'ਚ ਪਾਵਰ 'ਚ ਆ ਰਹੀ ਸੀ ਜੀ, ਹਿਟਲਰ ਉੱਭਰ ਰਿਹਾ ਸੀ, ਔਰ ਜਿਹੜੀਆਂ ਹਿਟਲਰ ਦੀਆਂ ਨਿਸ਼ਾਨੀਆਂ ਸੀ ਉਸ ਵੇਲੇ ਉਭਾਰ ਦੀਆਂ ਕਿ ਕਿਸ ਤਰੀਕੇ ਦੇ ਨਾਲ ਉਹ ਇੰਟੀਮੀਡੇਟ ਕਰ ਰਿਹਾ ਹੈ, ਯਹੂਦੀਆਂ ਨੂੰ ਕਰ ਰਿਹਾ ਹੈ, ਜਿਪਸੀਆਂ ਨੂੰ ਕਰ ਰਿਹਾ ਹੈ, ਬਾਕੀਆਂ ਨੂੰ ਕਰ ਰਿਹਾ, ਤੇ ਇਹ ਸਾਰਾ ਯੂਰਪੀਅਨ ਵਰਲਡ ਕਹਿੰਦੇ ਸੀ ਨਹੀਂ ਉਹ ਤਾਂ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਬੜੀ ਤਰੱਕੀ ਕਰ ਰਿਹਾ ਹੈ, ਹਿਟਲਰ ਦੇ ਥੱਲੇ ਉੱਥੇ ਬੜੀ ਪ੍ਰੋਗਰੈਸ ਹੋਈ ਹੈ। ਹੁਣ ਉਹੀ ਗੱਲ ਨਰਿੰਦਰ ਮੋਦੀ ਦੇ ਮਾਮਲੇ 'ਚ ਉਹਨਾਂ ਨੇ ਇੰਨੀ ਪ੍ਰਚਾਰੀ ਹੈ ਔਰ ਜਿਹੜੀ ਇਹਨਾਂ ਨੇ ਬਾਏ ਕੀਤੀ ਹੈ ਕਿ ਜੋ ਵਿਕਾਸ ਦਾ ਮਾਡਲ ਹੈ, ਗੁਜਰਾਤ ਨੂੰ ਉਹ ਸਿਰ ਤੇ ਚੁੱਕ ਕੇ ਲੈ ਗਿਆ ਜਿਵੇਂ, ਹਾਲਾਂਕਿ ਉਹ ਬਿਲਕੁਲ ਇੱਕ ਪ੍ਰੋਪੇਗੈਂਡਾ ਨੈਟਵਰਕਿੰਗ ਹੈ ਉਹਨਾਂ ਦੀ। ਜਿਵੇਂ ਅਸੀਂ ਕਿਹਾ ਸੀ ਵੀ ਸੈਂਕੜੇ IT ਵਾਲੇ ਜਿਹੜੇ ਬੇਰੁਜ਼ਗਾਰ ਇੰਜੀਨੀਅਰ ਨੇ ਉਹ ਇਹਨਾਂ ਨੇ ਹਾਇਰ ਕੀਤੇ ਹੋਏ ਨੇ, ਉਹ ਫੇਸਬੁੱਕ ਤੇ ਬੈਠੇ ਨੇ, ਸੋਸ਼ਲ ਨੈਟਵਰਕਿੰਗ ਤੇ ਬੈਠੇ ਨੇ, ਮੀਡੀਆ ਅੰਬਾਨੀ ਹੋਣ ਦੂਜੇ ਹੋਣ ਸਭ ਉਹਨਾਂ ਦੇ ਨਾਲ ਰਲਿਆ ਹੋਇਆ ਹੈ। ਹਿੰਦੂਤਵੀ ਜਿੰਨੇ ਕਾਰਖਾਨੇਦਾਰ ਨੇ ਉਹ ਸਾਰੇ ਜਿਹੜੇ ਨੇ ਉਹ ਬਿਜ਼ਨਸ ਅਪਰਚੁਨਿਟੀ ਲੁੱਕ ਫਾਰਵਰਡ ਕਰ ਰਹੇ ਨੇ। ਸੋ ਇਹ ਵੀ ਇੱਕ ਹਾਈਪ ਬਣਾਈ ਹੋਈ ਹੈ ਕਿ ਬੜਾ ਵੱਡਾ ਉੱਥੇ ਵਿਕਾਸ ਕਰ ਦਿੱਤਾ ਹੈ। ਜਿਵੇਂ ਜਦੋਂ ਕਮਿਊਨਿਜ਼ਮ ਆਇਆ 1950ਵਿਆਂ ਦੇ ਵਿੱਚ, ਮੈਨੂੰ ਯਾਦ ਹੈ ਕਿ ਵੀ ਕਿਸ ਤਰੀਕੇ ਦੇ ਨਾਲ 1960ਵਿਆਂ 'ਚ ਪੰਜਾਬ ਦੇ ਘਰਾਂ ਦੇ ਵਿੱਚ ਮੈਗਜ਼ੀਨ ਆਉਂਦੇ ਸੀ, ਸੋਵੀਅਤ ਯੂਨੀਅਨ, ਸੋਵੀਅਤ ਨਾਰੀ, ਸੋਵੀਅਤ ਲੈਂਡ, ਬੜੇ ਗਲੇਜ਼ਡ ਪੇਪਰ ਦੇ ਉੱਤੇ ਪੰਜਾਬੀ 'ਚ ਵੀ ਛਪੇ ਹੁੰਦੇ ਸੀ ਉਹਨਾਂ ਜ਼ਮਾਨਿਆਂ 'ਚ ਗਲੇਜ਼ਡ ਪੇਪਰ ਔਰ ਉਹਦੇ 'ਚ ਜਦੋਂ ਹੱਸਦੇ ਚਿਹਰੇ ਦਿਖਾਣਾ, ਮਾਸਕੋ ਦੀਆਂ ਸੜਕਾਂ, ਕਾਰਖਾਨਿਆਂ 'ਚ ਕੰਮ ਕਰ ਰਹੇ ਵਰਕਰ, ਖੇਤਾਂ 'ਚ ਕੰਮ ਕਰ ਰਹੇ ਕਿਸਾਨ, ਤੇ ਇਦਾਂ ਲੱਗਦਾ ਸੀ ਵੀ ਸਾਰਾ ਸੋਵੀਅਤ ਯੂਨੀਅਨ ਹੀ ਜਿਵੇਂ ਉਹ ਜੰਨਤ ਦੇ ਵਿੱਚ ਰਹਿੰਦਾ, ਸਵਰਗ ਦੇ ਵਿੱਚ ਰਹਿੰਦਾ, ਵੀ ਸਭ ਗਰੀਬੀ ਹਟਾ ਦਿੱਤੀ। ਜਦੋਂ ਟੁੱਟਿਆ ਸੋਵੀਅਤ ਯੂਨੀਅਨ ਫਿਰ ਸਾਹਮਣੇ ਆਇਆ ਵੀ ਉੱਥੇ ਲੋਕਾਂ ਦਾ ਹਾਲ ਕੀ ਸੀ ਜਾਂ ਕੀ ਹੈ। ਸੋ ਇੱਕ ਇਹ ਵੀ ਜਿਹੜਾ ਸੋ ਕਾਲਡ ਵਿਕਾਸ ਦੇ ਨਾਂ ਥੱਲੇ ਮੋਦੀ ਨੂੰ ਚੁੱਕਿਆ ਹੋਇਆ ਹੈ, ਇਹ ਵੀ ਝੂਠ ਹੈ। ਪਰ ਇੰਨਾ ਗੰਦਾ ਰੈਕਡ ਹੋਣ ਦੇ ਬਾਵਜੂਦ, ਕਿਉਂਕਿ ਜੋ ਕੁਝ ਹਿਟਲਰ ਨੇ ਯਹੂਦੀਆਂ ਨਾਲ, ਜਿਪਸੀਆਂ ਨਾਲ ਕੀਤਾ ਹੈ, ਇੱਕਦਮ ਨਹੀਂ ਕੀਤਾ ਹੈ, ਕਿਉਂਕਿ ਉਹਦਾ ਟਰੈਕ ਰੈਕਡ ਸੀ ਕਿ ਉਹਨੇ ਕਿਸ ਲਾਈਨ ਤੇ ਜਾਣਾ। ਪਰ ਇਹ ਵੈਸਟਰਨ ਪਾਵਰਸ ਔਰ ਇਹ ਅਮਰੀਕਨ ਵੀ ਜਿਹੜੇ ਨੇ ਉਹ ਚੁੱਪ ਕਰਕੇ ਬੈਠੇ ਸੀ। ਔਰ ਫਿਰ ਜਦੋਂ ਜ਼ੁਲਮ ਉਹਨੇ ਕੀਤੇ, ਕੱਲੇ ਉਹਨੇ ਜਰਮਨੀ 'ਚ ਨਹੀਂ ਕੀਤੇ, ਸਾਰਾ ਯੂਰਪ ਦੇ ਵਿੱਚ ਯਹੂਦੀਆਂ ਨੂੰ, ਪੋਲੈਂਡ ਹੋਏ, ਯੂਕਰੇਨ ਹੋਏ, ਰਸ਼ੀਆ ਹੋਏ, ਤੇ ਫਿਰ ਉਸ ਗਿਲਟ 'ਚੋਂ ਇਹਨਾਂ ਨੇ ਕਹਿਣਾ ਸ਼ੁਰੂ ਕੀਤਾ ਜੀ ਨੈਵਰ ਅਗੇਨ, ਇਹ ਦੁਬਾਰਾ ਨਹੀਂ ਹੋਏਗਾ ਜੀ। ਪਰ ਅੱਜ ਅਫਸੋਸ ਕਿ ਉਸ ਹਿਟਲਰ ਦੇ ਜਾਣ ਤੋਂ 60 ਸਾਲ ਬਾਅਦ ਵੀ, 65 ਸਾਲ ਬਾਅਦ ਵੀ ਇੱਕ ਹਿਟਲਰ ਇਨ ਦਾ ਮੇਕਿੰਗ ਹੈ। ਇੱਕ ਉਹ ਖੂੰਖਾਰ ਖਤਰਨਾਕ ਆਦਮੀ ਜਿਹਦੇ ਹੱਥ ਹਜ਼ਾਰਾਂ ਬੇਗੁਨਾਹ ਦੇ ਖੂਨ ਨਾਲ ਰੰਗੇ ਹੋਏ ਨੇ, ਉਹਨੂੰ ਅੱਜ ਪ੍ਰਧਾਨ ਮੰਤਰੀ ਕਿਉਂਕਿ ਇਹ ਜਿਹੜੀ ਮੀਟਿੰਗ ਦੀ ਟਾਈਮਿੰਗ ਹੈ, ਹੁਣ ਅਮਰੀਕਾ ਨੇ ਮੋਦੀ ਦੇ ਨਾਲ ਇਹ ਮੀਟਿੰਗ ਰੱਖ ਕੇ ਕੀ ਮੈਸੇਜ ਦਿੱਤਾ ਹੈ ਭਾਰਤ ਦੇ ਵੋਟਰਸ ਨੂੰ ਜੀ ਕਿ ਇਹ ਨੈਕਸਟ ਪ੍ਰਾਈਮ ਮਿਨਿਸਟਰ ਹੈ, ਨੰਬਰ 1। ਨੰਬਰ 2, ਸਾਨੂੰ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ। ਹੁਣ ਜੇ ਗੁਜਰਾਤ ਦੇ ਵਿੱਚ ਉਹ ਕਿਲਿੰਗ ਕਰਕੇ ਪ੍ਰਧਾਨ ਮੰਤਰੀ ਤੱਕ ਪਹੁੰਚਦਾ ਹੈ ਤੇ ਜਿੱਦਣ ਇਹਦੇ ਹੱਥ ਪਾਵਰ ਆ ਗਈ ਜੀ, ਔਰ ਵੈਸਟ ਨੇ ਆਲਰੇਡੀ ਉਹਨੂੰ ਐਕਸੈਪਟ ਕੀਤਾ ਹੋਇਆ ਹੈ, ਉੱਥੇ ਮੁਸਲਮਾਨਾਂ, ਸਿੱਖਾਂ, ਈਸਾਈਆਂ ਦਾ ਕੀ ਹਾਲ ਕਰੇਗਾ, ਘੱਟ ਗਿਣਤੀਆਂ ਦਾ ਕੀ ਹਾਲ ਹੋਏਗਾ। ਔਰ ਚੀਫ ਮਿਨਿਸਟਰ ਹੁੰਦਿਆਂ ਜੋ ਸਿੱਖਾਂ ਦਾ ਹਾਲ ਉਹਨੇ ਕੀਤਾ। ਅੱਜ ਵੀ 50,000 ਤੋਂ ਜ਼ਿਆਦਾ ਸਿੱਖ ਕਿਸਾਨ ਜਿਹੜੇ ਨੇ ਉਜਾੜੇ ਦੇ ਕੰਢੇ ਤੇ ਨੇ।
40-40 ਸਾਲ ਤੋਂ ਜਿਹੜੇ ਜ਼ਮੀਨਾਂ 'ਚ ਬੈਠੇ ਨੇ ਉਹਨਾਂ ਨੂੰ ਘਰੋਂ ਉਜਾੜਿਆ ਜਾ ਰਿਹਾ। ਔਰ ਇਹ ਜਿਹੜਾ ਅਮਰੀਕਾ ਦਾ ਫੈਸਲਾ ਹੈ ਨਰਿੰਦਰ ਮੋਦੀ ਦੇ ਨਾਲ ਆਪਣੀ ਐਂਬੈਸਡਰ ਨੂੰ ਮਿਲਾਉਣ ਦਾ, ਔਰ ਜ਼ਾਹਰ ਹੈ ਇਸ ਤੋਂ ਬਾਅਦ ਉਹਨੂੰ ਵੀਜ਼ਾ ਵੀ ਦੇਣਗੇ, ਔਰ ਇਹ ਸਾਰਾ ਪਾਰਟ, ਇਹ ਮੈਂ ਸਮਝਦਾ ਵੀ ਇਹ ਦਿਨ ਜਿਹੜਾ ਹੈ ਇਹ ਮਨੁੱਖੀ ਹੱਕਾਂ ਦੇ ਇਤਿਹਾਸ 'ਚ ਹੀ ਨਹੀਂ 21ਵੀਂ ਸਦੀ ਦਾ ਇੱਕ ਕਾਲਾ ਦਿਨ ਮੰਨਿਆ ਜਾਏਗਾ, ਕਿਉਂਕਿ ਇਹ ਤਾਂ ਅਮਰੀਕਨਾਂ ਦਾ ਪਤਾ ਹੈ ਕਿ ਵੀ ਇਹ ਡਿਕਟੇਟਰਾਂ ਨੂੰ ਸਪੋਰਟ ਕਰਦੇ ਨੇ, ਉਹ ਸਾਊਦੀ ਅਰੇਬੀਆ 'ਚ ਬੈਠੇ ਸ਼ੇਖ ਹੋਣ, ਸਾਊਥ ਅਮਰੀਕਾ ਦੇ ਹੋਣ, ਲੇਕਿਨ ਇੱਕ ਲੋਕਤੰਤਰੀ ਸਿਸਟਮ ਦੇ ਵਿੱਚ ਜਦੋਂ ਕਿ ਇਹ ਕਿਹਾ ਜਾਂਦਾ ਜੀ ਅਸੀਂ ਗ੍ਰੇਟੈਸਟ ਡੈਮੋਕ੍ਰੇਸੀ ਹੈ, ਇੰਡੀਆ ਲਾਰਜੈਸਟ ਡੈਮੋਕ੍ਰੇਸੀ, ਇੱਕ ਐਸਾ ਬੰਦਾ ਜਿਹੜਾ ਕਾਤਲ ਹੈ ਜਿਸ ਦੇ ਕੋਈ ਸਾਹਮਣੇ ਹੈ, ਕੋਈ ਉਹਦੇ 'ਚ ਕੋਈ ਭੁਲੇਖੇ ਵਾਲੀ ਗੱਲ ਨਹੀਂ ਹੈ ਕਿ ਕਿਵੇਂ ਗੋਦਰਾ ਕਾਂਡ ਆਪ ਹੀ ਕਰਵਾਇਆ, ਕਿਵੇਂ ਪਲੈਨਡ ਮੈਸੈਕਰ ਕੀਤਾ। ਅੱਜ ਵੀ ਲੱਖਾਂ ਜਿਹੜੇ ਬੱਚੇ, ਬੀਬੀਆਂ, ਦੂਜੇ ਲੋਕ ਨੇ ਉਹਨਾਂ ਨੂੰ ਵਾਪਸ ਘਰਾਂ 'ਚ ਵੀ ਨਹੀਂ ਜਾਣ ਦਿੱਤਾ ਗਿਆ। ਜਦੋਂ ਤੱਕ ਉਹ ਵਾਪਸ ਗਏ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਖੋਹ ਲਈਆਂ ਗਈਆਂ ਸੀ। ਔਰ 14% ਦੇ ਕਰੀਬ ਮੁਸਲਮਾਨ ਗੁਜਰਾਤ 'ਚ ਨੇ, ਇੱਕ ਵੀ ਮੁਸਲਮਾਨ ਐਮਐਲਏ ਨਹੀਂ ਹੈ, ਇੱਕ ਵੀ ਜਿਹੜਾ ਉਹਨੂੰ ਬੀਜੇਪੀ ਨੇ ਨਾ ਕਦੇ ਬਣਨ ਦਿੱਤਾ ਹੈ, ਨਾ ਉਹਨਾਂ ਦਾ ਕੋਈ ਮਿਨਿਸਟਰ ਹੈ। ਯਾਨੀ ਟੋਟਲੀ ਇੱਕ ਫੁੱਲ ਪੋਪੂਲੇਸ਼ਨ 14% ਆਫ ਦਾ ਪੋਪੂਲੇਸ਼ਨ ਡੀਫਰੈਂਚਾਈਜ਼ ਕਰ ਦਿੱਤੀ ਹੈ। ਇਹਨਾਂ ਦੇ ਕਿਹੜੇ ਨੇ ਸਟੈਂਡਰਡ ਡੈਮੋਕ੍ਰੇਸੀ ਦੇ? ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਹੈ ਵੀ ਕਿਸ ਬੰਦੇ ਨੂੰ ਇਹ ਸਪੋਰਟ ਕਰ ਰਹੇ ਨੇ, ਜਿਹੜਾ ਬੰਦਾ ਅੱਜ ਜੋ ਕੁਝ ਕਰ ਰਿਹਾ ਹੈ। ਜਿੱਦਣ ਇਹਦੇ ਕੋਲ ਪਾਵਰ ਆਈ, ਭਾਰਤ ਦੇ ਵਿੱਚ ਘੱਟ ਗਿਣਤੀਆਂ ਦੀ ਉਹ ਸ਼ਾਮਤ ਆਏਗੀ, ਰਾਤੋਂ ਰਾਤ ਹਿੰਦੂ ਬਣਾਉਣ ਵਾਲਾ ਕੰਮ ਹੋਏਗਾ, ਜਿਵੇਂ ਇਹਨਾਂ ਨੇ ਉੜੀਸਾ 'ਚ ਕੀਤਾ ਸੀ ਕਿ ਪੈਂਫਲੇਟ ਸੁੱਟ ਜਾਂਦੇ ਸੀ ਇਹਨਾਂ ਦੇ ਗੁੰਡੇ ਈਸਾਈਆਂ ਦੇ ਉਹਨਾਂ ਪਿੰਡਾਂ ਦੇ ਵਿੱਚ, ਪਹਿਲਾਂ ਚਰਚ ਸਾੜੇ, ਨਨਸ ਨਾਲ ਗੈਂਗ ਰੇਪ ਕੀਤੇ, ਫਿਰ ਉਹਨਾਂ ਇਲਾਕਿਆਂ 'ਚ ਸੁੱਟਤੇ ਕਿ ਵੀ ਕੱਲ 24 ਘੰਟੇ ਦੇ ਵਿੱਚ ਡਿਕਲੇਅਰ ਕਰੋ ਵੀ ਅਸੀਂ ਹਿੰਦੂ ਹਾਂ, ਆ ਕੇ ਹਿੰਦੂਤਵੀ ਰੀਤਾਂ ਦੇ ਨਾਲ ਆਪਣਾ ਸ਼ੁੱਧੀਕਰਨ ਕਰੋ, ਨਹੀਂ ਤਾਂ ਤੁਹਾਨੂੰ ਸਾੜ ਦੇਵਾਂਗੇ ਔਰ ਖਤਮ ਕਰ ਦੇਵਾਂਗੇ। ਔਰ ਇਸ ਮੋਦੀ ਦਾ ਆਣਾ ਜਿਹੜਾ ਹੈ ਇਹ ਬਹੁਤ ਮਾੜਾ ਸ਼ਗਨ ਹੈ, ਬਹੁਤ ਮਾੜੀ ਗੱਲ ਹੈ ਅਮਰੀਕਾ ਦਾ ਇਹਨੂੰ ਐਂਡੋਰਸ ਕਰਨਾ। ਔਰ ਮੈਂ ਸਮਝਦਾ ਵੀ ਇਸ ਨੇ ਅਮਰੀਕਾ ਦਾ ਜਿਹੜਾ, ਹਾਲਾਂਕਿ ਜੋ ਕੁਝ 9/11 ਤੋਂ ਬਾਅਦ ਇਹਨਾਂ ਨੇ ਅਫਗਾਨਿਸਤਾਨ ਜਾਂ ਇਰਾਕ ਜਾਂ ਦੂਸਰੀਆਂ ਥਾਵਾਂ ਤੇ ਕੀਤਾ, ਉਹ ਪਹਿਲਾਂ ਹੀ ਇਹਨਾਂ ਨੂੰ ਸ਼ੱਕ ਦੇ ਘੇਰੇ 'ਚ ਲਿਆਂਦਾ ਸੀ, ਲੇਕਿਨ ਸਾਨੂੰ ਇਹ ਲੱਗਦਾ ਸੀ ਵੀ ਚਲੋ ਘੱਟੋ ਘੱਟ ਇੱਕ ਲਾਈਨ ਦੇ ਉੱਤੇ ਇਹਨਾਂ ਨੇ ਸਟੈਂਡ ਲਿਆ ਹੋਇਆ ਕਿ ਨਰਿੰਦਰ ਮੋਦੀ ਨੂੰ ਵੀਜ਼ਾ ਨਹੀਂ ਦਿੱਤਾ ਉਸ ਤੋਂ ਬਾਅਦ ਵੀ ਘੱਟੋ ਘੱਟ ਭਾਰਤ ਦੇ ਨਕਸ਼ੇ ਵਿੱਚ ਇੱਕ ਲੋਕਤੰਤਰ ਦੇ ਨਾਂ ਥੱਲੇ ਹੀ ਸਹੀ ਇਹਨਾਂ ਨੇ ਇੱਕ ਆਇਡੈਂਟੀਫਾਈ ਕੀਤਾ ਹੋਇਆ ਇੱਕ ਕ੍ਰਿਮੀਨਲ ਨੂੰ, ਕਿਉਂਕਿ ਉਹ ਸਿਰਫ ਮੁਸਲਮਾਨਾਂ ਜਾਂ ਸਿੱਖਾਂ ਦਾ ਹੀ ਕਾਤਲ ਨਹੀਂ ਹੈ ਜਾਂ ਨਹੀਂ ਬਣੇਗਾ ਭਵਿੱਖ 'ਚ। ਈਸਾਈਆਂ ਦੇ ਲਈ ਵੀ ਉਹੀ ਆਰਐਸਐਸ ਦੀ ਲਾਈਨ ਹੀ ਹਿੰਦੂ ਹਿੰਦੀ ਹਿੰਦੁਸਤਾਨ ਹੈ, ਔਰ ਇਹਨਾਂ ਦੀ ਆਈਡੀਓਲੋਜੀ ਆਰਐਸਐਸ ਦੀ ਨਾਜ਼ੀ ਜਰਮਨੀ ਦੀ ਆਈਡੀਓਲੋਜੀ ਹੈ, ਨਾਜ਼ੀ ਪਾਰਟੀ ਦੀ। ਔਰ ਜਦੋਂ ਘੱਟ ਗਿਣਤੀਆਂ ਦਾ ਕਾਂਡ ਹਿਟਲਰ ਕਰ ਰਿਹਾ ਸੀ, ਜਿਹੜਾ ਆਰਐਸਐਸ ਦਾ ਉਸ ਵੇਲੇ ਦਾ ਮੁਖੀ ਸੀ ਗੋਲਵਲਕਰ, ਉਹਨੇ ਕਿਹਾ ਕਿ ਜੀ ਸਾਨੂੰ ਤਾਂ ਬੜੀ ਖੁਸ਼ੀ ਹੈ ਵੀ ਇਹੀ ਜੋ ਮਾਈਨੋਰਿਟੀਜ਼ ਦਾ ਸੋਲੂਸ਼ਨ ਹਿਟਲਰ ਨੇ ਲੱਭਿਆ, ਇਹੀ ਸੋਲੂਸ਼ਨ ਸਾਡੇ ਭਾਰਤ ਦੇ ਵਿੱਚ ਵੀ ਹੈ। ਸੋ ਜ਼ਾਹਰ ਹੈ ਵੀ ਹਿਟਲਰ ਨੇ ਫਿਰ ਕੀ ਉਹ ਲਾਗੂ ਕੀਤਾ ਤੇ ਇਹਨਾਂ ਨੇ ਕੱਲ ਨੂੰ ਕੀ ਕਰਨਾ ਹੈ। ਸੋ ਇਹਦੇ ਬਾਵਜੂਦ ਜੇ ਅਮਰੀਕਾ ਨੂੰ ਨਰਿੰਦਰ ਮੋਦੀ ਦੇ ਨਾਲ ਡੀਲ ਕਰਨ ਦੇ ਵਿੱਚ ਕੋਈ ਜਿਹੜੀ ਹੈ ਕਿਸੇ ਕਿਸਮ ਦੀ ਕੋਈ ਹਿਚਕਿਚਾਹਟ ਨਹੀਂ ਹੈ, ਤੇ ਮੈਂ ਸਮਝਦਾ ਵੀ ਇਹ ਸਾਡਾ ਕਾਲਾ ਚੈਪਟਰ, ਕਾਲਾ ਦੌਰ ਔਰ ਹਿਊਮਨ ਰਾਈਟਸ ਦਾ ਜਿਹੜਾ ਸ਼ਬਦ ਹੈ ਇਹਨਾਂ ਨੂੰ ਆਪਣੀ ਡਿਕਸ਼ਨਰੀ ਚੋਂ ਕੱਢ ਦੇਣਾ ਚਾਹੀਦਾ। ਇਹ ਬਣੇ ਹੋਏ ਨੇ ਚੈਂਪੀਅਨ ਹਿਊਮਨ ਰਾਈਟਸ ਦੇ, ਔਰ ਵਾਟ ਇਜ਼ ਸ਼ੇਮ ਕਿ ਵੀ ਅਮਰੀਕਨ ਐਡਮਿਨਿਸਟ੍ਰੇਸ਼ਨ ਹੈ। ਔਰ ਓਬਾਮਾ ਦੇ ਹਵਾਲੇ ਨਾਲ ਇਹਨੂੰ ਤਾਂ ਪੀਸ ਪ੍ਰਾਈਜ਼ ਮਿਲਿਆ ਹੋਇਆ, ਨੋਬਲ ਪ੍ਰਾਈਜ਼ ਫॉर ਪੀਸ ਜੀ, ਔਰ ਆਪ ਇਹ ਰੋਂਦਿਆਂ ਅੱਖਾਂ ਭਰ ਲੈਂਦਾ ਵੀ ਕਾਲਿਆਂ ਦੇ ਨਾਲ ਇਸ ਮੁਲਕ ਦੇ ਵਿੱਚ ਕੀ ਹੋਇਆ, ਗੋਰਿਆਂ ਨੇ ਕੀ ਕੀਤਾ। ਸੋ ਜੇ ਉਹ ਤਾਂ ਪੁਰਾਣੀਆਂ ਸਦੀਆਂ ਦੀ ਗੱਲ ਹੈ ਵੀ ਜਿਹਨੂੰ ਹੁਣ ਓਬਾਮਾ ਐਡਮਿਨਿਸਟ੍ਰੇਸ਼ਨ ਸਪੋਰਟ ਕਰ ਰਿਹਾ ਹੈ, ਉਹਨੇ ਜੋ ਕੁਝ ਕਰਨਾ ਘੱਟ ਗਿਣਤੀਆਂ ਦਾ, ਉਹ ਹਿਟਲਰ ਜਿਹੜਾ ਹੈ ਉਹ ਆਪਣੀ ਗ੍ਰੇਵ ਦੇ ਵਿੱਚ ਟਰਨ ਕਰੇਗਾ, ਉਹਨੂੰ ਉਹ ਵੀ ਸ਼ਰਮਿੰਦਾ ਮਹਿਸੂਸ ਕਰੇਗਾ ਵੀ ਇੰਨਾ ਕੁਝ ਤਾਂ ਮੈਂ ਵੀ ਨਹੀਂ ਕਰ ਸਕਿਆ ਜਿਹੜਾ ਇਹ ਕਰੇਗਾ। ਮੈਂ ਸਮਝਦਾ ਵੀ ਇਹ ਇੱਕ ਦੁਖਦਾਈ, ਜੋ ਮੈਂ ਕਹਿ ਰਿਹਾ ਮੈਨੂੰ ਦੁੱਖ ਹੈ ਇਸ ਗੱਲ ਦਾ, ਕਿਉਂਕਿ ਕਦੇ ਅਸੀਂ ਇਸੇ ਹੋਪ ਨਾਲ ਇਸ ਮੁਲਕ ਦੇ ਵਿੱਚ ਆਏ ਸੀ ਕਿ ਇਹ ਚੈਂਪੀਅਨ ਹੈ ਹਿਊਮਨ ਰਾਈਟਸ ਦਾ, ਅਸੀਂ ਆਪਣੇ ਲੋਕਾਂ ਦੀ ਗੱਲ ਉੱਥੇ ਜਾ ਕੇ ਦੱਸਾਂਗੇ, ਇਹਨਾਂ 'ਚੋਂ ਅਸੀਂ ਸਪੋਰਟ ਲਵਾਂਗੇ ਔਰ ਇਹਨਾਂ ਦੀ ਮਦਦ ਦੇ ਨਾਲ ਅਸੀਂ ਮਨੁੱਖੀ ਹੱਕਾਂ ਦੀ ਬਹਾਲੀ ਕਰਦੇ ਹਾਂ, ਆਪਣਾ ਦੇਸ਼ ਖਾਲਿਸਤਾਨ ਬਣਾਵਾਂਗੇ। ਪਰ ਜਿਸ ਕਦਰ ਇਹ ਬਿਲਕੁਲ ਹੀ ਵਪਾਰਕ ਨੀਤੀਆਂ ਦੇ ਨਾਂ ਥੱਲੇ ਇਹਨਾਂ ਨੇ ਬਿਲਕੁਲ ਹੀ ਇਹ ਬੇਸ਼ਰਮੀ ਦਾ ਇਜ਼ਹਾਰ ਕੀਤਾ ਔਰ ਇਹਨਾਂ ਨੇ ਆਪਣਾ ਉਹ ਮੋਰਲ ਰਾਈਟ ਹਿਊਮਨ ਰਾਈਟਸ ਦੇ ਨਾਂ ਥੱਲੇ ਉਹ ਵੀ ਗਵਾਇਆ ਹੋਇਆ ਸੀ, ਲੇਕਿਨ ਇਸ ਦੇ ਨਾਲ ਬਿਲਕੁਲ ਹੀ ਇਹ ਬੇਨਕਾਬ ਖੜੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।